ਇਹ ਗੱਲ ਬਹੁਤ ਪੁਰਾਣੀ ਹੈ। ਇੱਕ ਸੂਫੀ ਜਿਨ੍ਹਾਂ ਦਾ ਨਾਂ ਸ਼ੇਖ ਸਨਿਆਨ ਸੀ, ਉਹ ਮੱਕੇ ਦੇ ਰਹਿਣ ਵਾਲੇ ਸਨ ਤੇ ਅੱਲਾ ਦੇ ਕਾਮਿਲ ਵਲੀ ਸਨ। ਉਹਨਾਂ ਦੀ ਇਬਾਦਤ, ਜ਼ੁਹਦ ਤੇ ਇਲਮ ਦੇ ਚਰਚੇ ਅਰਬ ਤੋਂ ਲੈ ਕੇ ਅਜਮ ਤੱਕ ਸਨ। ਆਖਿਆ ਜਾਂਦਾ ਹੈ ਕਿ ਉਹਨਾਂ ਨੇ 50 ਹਜ ਕੀਤੇ ਸਨ। ਦਿਨ ਰਾਤ ਕਾਬੇ ਦਾ ਤਵਾਫ ਕਰਦੇ, ਜ਼ਬਾਨ ਤੇ ਕੁਰਾਨ ਤੇ ਦਿਲ ਵਿੱਚ ਜ਼ਿਕਰ ਖੁਦਾ ਰਹਿੰਦਾ ਸੀ। ਉਹਨਾਂ ਦੇ ਹਜ਼ਾਰਾਂ ਮੁਰੀਦ ਸਨ, ਪਰ ਇੱਕ ਰਾਤ ਉਹਨਾਂ ਇੱਕ ਅਜੀਬ ਖ਼ਾਬ ਵੇਖਿਆ। ਉਹਨਾਂ ਵੇਖਿਆ ਕਿ ਰੂਮ ਦੀ ਇੱਕ ਗੈਰ ਮੁਸਲਿਮ ਕੁੜੀ ਉਹਨਾਂ ਦੇ ਸਾਹਮਣੇ ਆਈ, ਜਿਸ ਦੀ ਇੱਕ ਨਜ਼ਰ ਨੇ ਦਿਲ ਤੇ ਨਕਸ਼ ਬਣਾ ਦਿੱਤਾ। ਸਵੇਰ ਹੋਈ ਤੇ ਦਿਲ ਬੇਕਰਾਰ ਸੀ। ਕਿਆ ਇਹ ਖ਼ਾਬ ਸ਼ਾਇਦ ਰੱਬ ਦਾ ਕੋਈ ਇਸ਼ਾਰਾ ਹੈ? ਤੇ ਚੱਲੇ ਰੋਮ ਵੱਲ ਆਪਣੇ ਮੁਰੀਦਾਂ ਦੇ ਨਾਲ। ਇੱਥੇ ਇੱਕ ਦਿਨ ਉਹ ਕੁੜੀ ਨਜ਼ਰ ਆ ਗਈ ਜਿਹੜੀ ਉਹਨਾਂ ਖ਼ਾਬ ਦੇ ਵਿੱਚ ਵੇਖੀ ਸੀ। ਉਹਦਾ ਚਿਹਰਾ ਚੰਨ ਵਰਗਾ ਤੇ ਨੈਣਾ ਦਾ ਜਾਦੂ ਸ਼ੇਖ ਦੇ ਦਿਲ ਤੇ ਇੰਜ ਦਾ ਚਲਿਆ ਕਿ ਉਹ ਧੜਕਣਾ ਭੁੱਲ ਗਿਆ। ਇਸ਼ਕ ਦਾ ਤੀਰ ਸੂਫੀ ਦੇ ਦਿਲ ਵਿੱਚ ਲੱਗ ਚੁੱਕਿਆ ਸੀ। ਸ਼ੇਖ ਨੇ ਆਖਿਆ, ਮੈਂ ਤੈਨੂੰ ਚਾਹਨਾ ਵਾ। ਲੜਕੀ ਨੇ ਹੱਸ ਕੇ ਕਿਹਾ, ਜੇ ਤੂੰ ਮੈਨੂੰ ਚਾਹਨਾ ਏ ਤਾਂ ਮੇਰੇ ਦੀਨ ਵਿੱਚ ਆ ਜਾ। ਕਾਬੇ ਦਾ ਤਵਾਫ ਛੱਡ ਦੇ, ਸ਼ਰਾਬ ਪੀਵਿਆ ਕਰ ਤੇ ਸੂਰਾਂ ਦੀ ਰਖਵਾਲੀ ਕਰ। ਮੈਂ ਤੇ ਫੇਰ ਮੰਨਾਂਗੀ ਕਿ ਤੂੰ ਮੇਰਾ ਆਸ਼ਿਕ ਹੈ। ਉਹ ਵੇਲਾ ਇਮਤਿਹਾਨ ਦਾ ਸੀ। ਮੁਰੀਦ ਰੁਲੇ ਪਏ ਸਨ। ਸ਼ੇਖ ਨੂੰ ਸਮਝਾਵਣ ਲੱਗੇ, ਸ਼ੇਖ, ਇਹ ਇਸ਼ਕ ਨਹੀਂ, ਆਜ਼ਮਾਇਸ਼ ਹੈ। ਪਰ ਇਸ਼ਕ ਮਜਾਜ਼ੀ ਨੇ ਅਕਲ ਨੂੰ ਹਰਾ ਦਿੱਤਾ ਸੀ। ਸ਼ੇਖ ਨੇ ਸ਼ਰਾਬ ਪੀਣਾ ਸ਼ੁਰੂ ਕਰ ਦਿੱਤਾ, ਕਾਬੇ ਤੋਂ ਮੂੰਹ ਮੋੜ ਲਿਆ ਤੇ ਸੂਰਾਂ ਦੀ ਰਖਵਾਲੀ ਵੀ ਸ਼ੁਰੂ ਕਰ ਦਿੱਤੀ। ਮੁਰੀਦ ਮੱਕੇ ਵਾਪਸ ਆ ਗਏ। ਕਾਬੇ ਦੇ ਦਰ ਤੇ ਰੋ ਰੋ ਕੇ ਦੁਆ ਮੰਗਣ ਲੱਗ ਪਏ, ਐ ਅੱਲਾ, ਸਾਡੇ ਸ਼ੇਖ ਨੂੰ ਬਚਾ ਲੈ, ਉਹ ਤੇਰਾ ਮਹਿਬੂਬ ਬੰਦਾ ਏ। 40 ਦਿਨ ਦੁਆਵਾਂ ਮੰਗੀਆਂ ਤੇ ਅਖੀਰ ਰੱਬ ਨੇ ਕਰਮ ਕਰ ਦਿੱਤਾ। ਉਹ ਗੈਰ ਮੁਸਲਿਮ ਕੁੜੀ ਉਹਨੂੰ ਖ਼ਾਬ ਦੇ ਵਿੱਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਿਆਰਤ ਹੋਈ। ਆਕਾ ਫਰਮਾਉਂਦੇ ਨੇ, ਇਹ ਅੱਲਾ ਦਾ ਦੋਸਤ ਏ, ਇਸ ਨੂੰ ਵਾਪਸ ਲੈ ਆ। ਕੁੜੀ ਜਾਗਦੀ ਏ ਤੇ ਰੋਣ ਲੱਗ ਪੈਂਦੀ ਏ। ਸਿੱਧੀ ਸ਼ੇਖ ਕੋਲ ਜਾ ਪੜਦੀ ਏ ਤੇ ਕਹਿੰਦੀ ਏ, ਐ ਸ਼ੇਖ, ਤੁਹਾਡਾ ਦੀਨ ਸੱਚਾ ਏ, ਮੈਨੂੰ ਇਸਲਾਮ ਕਬੂਲ ਕਰਨ ਦੀ ਇਜਾਜ਼ਤ ਦਿਓ। ਸ਼ੇਖ ਵੀ ਰੋਣ ਲੱਗ ਪੈਂਦੇ ਨੇ, ਅੱਲਾ ਕੋਲੋਂ ਮਾਫੀ ਮੰਗਦੇ ਨੇ ਤੇ ਦੁਬਾਰਾ ਈਮਾਨ ਕਬੂਲ ਕਰਦੇ ਨੇ। ਉਹ ਕੁੜੀ ਵੀ ਮੁਸਲਮਾਨ ਹੋ ਜਾਂਦੀ ਏ। ਕੁਝ ਦਿਨਾਂ ਬਾਅਦ ਉਹ ਫੌਤ ਹੋ ਜਾਂਦੀ ਏ। ਸ਼ੇਖ ਆਖਦੇ ਨੇ, ਉਹ ਮੇਰੀ ਹਦਾਇਤ ਦਾ ਵਸੀਲਾ ਬਣੀ, ਇਸ਼ਕੇ ਮਜਾਜ਼ੀ ਰਸਤਾ ਬਣਿਆ ਇਸ਼ਕੇ ਹਕੀਕੀ ਵੱਲ। ਐ ਲੋਗੋ, ਇਸ਼ਕ ਦਾ ਸਫ਼ਰ ਹਮੇਸ਼ਾ ਆਜ਼ਮਾਇਸ਼ਾਂ ਨਾਲ ਭਰਿਆ ਹੁੰਦਾ ਹੈ, ਪਰ ਜਦੋਂ ਇਸ਼ਕ ਪਾਕ ਹੋ ਜਾਵੇ ਤੇ ਉਹ ਬੰਦੇ ਨੂੰ ਖੁਦਾ ਤੱਕ ਲੈ ਜਾਂਦਾ ਹੈ। ਇਸ਼ਕੇ ਸਨਿਆਨ ਦਾ ਪੈਗਾਮ ਹੈ ਕਿ ਜ਼ਵਾਲ ਵੀ ਕਦੀ ਜ਼ਵਾਲ ਨਹੀਂ ਹੁੰਦਾ। ਜੇ ਨੀਅਤ ਪਾਕ ਹੋਵੇ ਤੇ ਦਿਲ ਅੱਲਾ ਵੱਲ ਮੁੜ ਜਾਂਦਾ ਹੈ। ਅੱਲਾ ਦੀ ਰਹਿਮਤ ਕਦੇ ਬੰਦੇ ਨਾਲ ਨਾਰਾਜ਼ ਨਹੀਂ ਹੁੰਦੀ, ਉਹ ਤਾਂ ਇੱਕ ਪਲ ਵਿੱਚ ਮੁਰਦਾ ਦਿਲ ਨੂੰ ਜ਼ਿੰਦਾ ਕਰ ਦਿੰਦੀ ਹੈ।